व्यूअर्स वेलकम बैक इन आवर प्रोग्राम जी। डॉक्टर साहब अगले विचार बारे तुहाडा की कहना ਜਿਹੜਾ ਅੱਜ ਸਾਡਾ ਇਸ਼ੂ ਹੈ ਜਿਹੜਾ ਸੈਕੰਡ ਵਾਲਾ ਉਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਉਹਦੇ ਚ ਮੂਲ ਤੌਰ ਤੇ ਅੱਜ 16 ਦਸੰਬਰ ਦਾ ਦਿਨ ਹੈ ਜੀ ਤੇ ਆਲਮੋਸਟ 4 ਸਾਲ ਪਹਿਲਾਂ ਇਸੇ ਦਿਨ ਜੋ ਵਾਕਿਆ ਦਿੱਲੀ ਦੇ ਵਿੱਚ ਹੋਇਆ, ਕਿਵੇਂ ਇੱਕ ਨਿਰਭੈ ਜਿਸ ਨੂੰ ਫਿਰ ਨਾਮ ਮੀਡੀਆ ਨੇ ਦਿੱਤਾ, ਨਾਂ ਦੀ ਬੱਚੀ ਨੂੰ ਇੱਕ ਮੂਵਿੰਗ ਬੱਸ ਦੇ ਵਿੱਚ ਜਿਹੜਾ ਉਸ ਦੇ ਨਾਲ ਜ਼ਬਰ ਜਨਾਹ ਕੀਤਾ ਗਿਆ, ਉਸ ਦੇ ਦੋਸਤ ਨੂੰ ਬੰਨ੍ਹ ਕੇ, ਔਰ ਉਸ ਨੂੰ ਬਾਅਦ 'ਚ ਬੜੇ ਜਿਹੜਾ ਮੈਂ ਸ਼ਬਦ ਬਿਆਨ ਨਹੀਂ ਕਰ ਸਕਦਾ ਕਿਸ ਅੰਦਾਜ਼ 'ਚ ਉਸ ਨੂੰ ਸੁੱਟਿਆ ਗਿਆ ਜੀ, ਔਰ ਉਸ ਨੇ ਸਾਰੀ ਸਰਕਾਰ ਨੂੰ ਹਿਲਾ ਕੇ ਰੱਖਤਾ। ਹਾਲਾਂ ਉਹਨਾਂ ਨੇ ਡਰਾਮਾ ਕੀਤਾ, ਇਲਾਜ ਲਈ ਬਾਹਰ ਲਿਆਂਦਾ, ਫਿਰ ਵਾਪਸ ਗਏ ਬਟ ਉਹਦੀ ਡੈਥ ਹੋ ਗਈ। ਔਰ ਨਿਰਭੈ ਕਾਂਡ ਜਿਹੜਾ ਸੀ ਉਹਨੇ ਜਿੰਨੀ ਬਦਨਾਮੀ ਭਾਰਤ ਦੀ ਦੁਨੀਆ ਭਰ 'ਚ ਕੀਤੀ ਕਿ ਭਈ, ਔਰ ਉਹਦੇ ਨਾਲ ਫਿਰ ਹੋਰ ਬਹੁਤ ਸਾਰੇ ਫੈਕਟ ਸਾਹਮਣੇ ਆ ਗਏ ਵੀ ਦਿੱਲੀ ਕਿਵੇਂ ਜਿਹੜੀ ਹੈ ਇਹ ਰੇਪ ਕੈਪੀਟਲ ਆਫ ਦਾ ਵਰਲਡ ਹੈ। ਉਸ ਵੇਲੇ ਮਨਮੋਹਨ ਸਿੰਘ ਦੀ ਸਰਕਾਰ ਸੀ ਜੀ, ਔਰ ਸਰਕਾਰ ਨੇ ਕੋਈ ਲਾਅ ਇੱਧਰ ਪਾਸ ਕਰ, ਕੋਈ ਉੱਧਰ ਕਰ, ਦਿੱਲੀ ਸਪੈਸ਼ਲ ਕਮਿਸ਼ਨ ਇੱਧਰ ਉੱਧਰ, ਸਭ ਜਿਹਨੂੰ ਤੁਸੀਂ ਆਈ ਵਾਸ਼ ਕਹਿੰਦੇ ਹੋ ਵੀ ਅੱਖਾਂ 'ਚ ਘੱਟਾ ਪਾਉਣ ਦੀ ਲਾਈਨ, ਔਰ ਹੋਣਾ ਹੁਆਣਾ ਉੱਥੇ ਕੀ ਹੁੰਦਾ। ਲੇਕਿਨ ਉਸ 'ਚੋਂ ਜਿਹੜਾ ਇਹਨਾਂ ਦਾ ਟੂਰਿਜ਼ਮ ਬਹੁਤ ਥੱਲੇ ਨੂੰ ਗਿਆ ਔਰ ਇਸ ਗੱਲ ਸਾਹਮਣੇ ਆਈ ਕਿ ਵੀ ਜੇ ਰਾਜਧਾਨੀ ਜਿਹੜੀ ਹੈ ਉੱਥੇ ਬੱਚੀਆਂ ਸੇਫ ਨਹੀਂ ਨੇ ਤੇ ਬਾਕੀਆਂ 'ਚ ਕੀ ਹੈ। ਔਰ ਇਹ ਸੀ ਕਿ ਉਦੋਂ ਅਜੇ ਇਹ ਆਪੋਜੀਸ਼ਨ ਸੀ ਔਰ ਇਹ ਜਿਹੜਾ ਅੱਜ ਭਾਰਤ ਦਾ ਅਸਲੀ ਬਾਦਸ਼ਾਹ ਬਣਿਆ ਹੋਇਆ ਮੋਹਨ ਭਾਗਵਤ RSS ਦਾ ਮੁਖੀ ਜੀ, ਇਹਨੇ ਇਹ ਬਿਆਨ ਦਿੱਤਾ ਸੀ ਕਿ ਜੀ ਇਹ ਹਮਾਰੇ ਭਾਰਤ ਮੇਂ ਐਸਾ ਨਹੀਂ ਹੋਤਾ। ਉਹਦਾ ਕਹਿਣਾ ਇਹ ਸੀ ਕਿ ਦੋ ਭਾਰਤ ਐਗਜ਼ਿਸਟ ਕਰਦੇ ਨੇ, ਇੱਕ ਪਿੰਡਾਂ 'ਚ ਹੈ ਤੇ ਇਹ ਸਾਡਾ ਭਾਰਤ ਨਹੀਂ ਹੈ। ਜਿਹੜੇ ਸ਼ਹਿਰੀ ਲੋਕ ਨੇ ਦਿੱਲੀ ਦੇ ਜਾਂ ਦੂਜੇ, ਇਹ ਯੂਰਪੀਅਨ ਨੇ, ਇਹ ਉਹਨਾਂ ਦਾ ਇਹ ਲਾਈਫ ਸਟਾਈਲ ਜੀਂਦੇ ਨੇ। ਪਰ ਜਦੋਂ ਫਿਰ ਉਹਨੂੰ ਇਸ ਗੱਲ ਦੇ ਨੂੰ ਲੈ ਕੇ ਉਹਨੂੰ ਕਿਹਾ ਕਿ ਜਿਹੜੇ ਇਹ ਕਰਤੂਤ ਕਰਨ ਵਾਲੇ ਨੇ ਤੁਹਾਡੇ ਭਾਰਤ ਦੇ ਨੂੰ, ਸਾਰੇ ਯੂਪੀ ਦੇ ਹੀ ਸੀ। ਔਰ ਇਸ ਦੇ ਉੱਤੇ ਫਿਰ ਬਹੁਤ ਸਾਰਿਆਂ ਨੇ ਆਪਣੇ ਰੰਗ ਦਿਖਾਏ। ਕਿਸੇ ਨੇ ਔਰਤਾਂ ਨੂੰ ਦੋਸ਼ ਦਿੱਤਾ ਕਿ ਜੀ ਉਹ ਕੱਪੜੇ ਇਵੇਂ ਦੇ ਪਾਉਂਦੀਆਂ ਨੇ। ਈਵਨ ਜਿਹੜੇ ਕੁਛ ਲੇਡੀਜ਼ ਵੀ ਜਿਹੜੀਆਂ ਉਹਨਾਂ ਦੀਆਂ ਬਿਲਕੁਲ ਬ੍ਰੇਨ ਵਾਸ਼ਡ ਉਹਨਾਂ ਦੇ ਰੰਗ 'ਚ ਹੀ ਹੁੰਦੀਆਂ, ਉਹਨਾਂ ਨੇ ਕਿਹਾ ਜੀ ਕਿ ਇਹ ਔਰਤਾਂ ਜਿਹੜਾ ਕੰਮ ਕਰਦੀਆਂ ਨੇ ਰਾਤ ਨੂੰ ਦਿਨੇ ਔਰ ਇਹ ਠੀਕ ਨਹੀਂ ਹੈ, ਔਰਤ ਦਾ ਰੋਲ ਤਾਂ ਬੱਚੇ ਪਾਲਣਾ ਹੈ। ਔਰ ਦੂਸਰਾ ਸੋ ਕੁੱਲ ਮਿਲਾ ਕੇ ਉਸ ਵਾਕਿਆ ਨੇ ਜਿੱਥੇ ਇੱਕ ਪਾਸੇ ਉੱਥੇ ਦੀ ਅਸਲੀਅਤ ਕੀ ਹੈ ਇਸ ਗੱਲ ਨੂੰ ਬਾਹਰ ਲਿਆਂਦਾ, ਉੱਥੇ ਉਹ ਸੋਚ ਪ੍ਰੋਸੈਸ ਕੀ ਹੈ ਮੰਨੂ ਦੀ, ਜਿਹਨੇ ਔਰਤ ਨੂੰ ਕਿਸ ਕਦਰ ਜਿਹੜਾ ਗੁਲਾਮੀ ਦੇ ਥੱਲੇ ਧੱਕਿਆ ਹੋਇਆ, ਜਿਹਦੇ 'ਚੋਂ ਮੰਨੂ ਕਹਿੰਦਾ ਕਿਉਂਕਿ ਸਾਰੇ ਮੰਨੂ ਦੇ ਪੁੱਤਰ ਧੀਆਂ ਨੇ ਜਿਹੜੇ ਹਿੰਦੂਤਵਾ ਵਾਲੇ ਨੇ। ਪਰ ਮੰਨੂ ਕਹਿੰਦਾ ਵੀ ਔਰਤ ਨੂੰ ਕਦੇ ਇਕੱਲੇ ਨਾ ਛੱਡੋ, ਜਦੋਂ ਛੋਟੀ ਹੈ ਪਿਓ, ਫਿਰ ਘਰ ਵਾਲਾ ਤੇ ਬਾਅਦ ਦੇ ਵਿੱਚ ਪੁੱਤਰ, ਔਰ ਇਹਨੂੰ ਅਬਲਾ ਰੱਖੋ। ਅਬਲਾ ਸ਼ਬਦ ਹੀ ਉੱਥੋਂ ਨਿਕਲਿਆ ਕਿ ਬਿਨਾਂ ਪਾਵਰ, ਬਿਨਾਂ ਬਲ ਤੋਂ ਇਹਨੂੰ ਬਿਲਕੁਲ ਐਮਪਾਵਰ ਨਾ ਕਰੋ। ਔਰ ਉਸ ਨਾਲ ਫਿਰ ਸਾਰੀਆਂ ਕਹਾਣੀਆਂ ਕਿਸ ਕਿਸਮ ਦੀਆਂ ਜੋੜੀਆਂ ਹੋਈਆਂ ਨੇ। ਸੋ ਕੁੱਲ ਮਿਲਾ ਕੇ ਉਸ ਵਰਤਾਰੇ 'ਚੋਂ ਉਦੋਂ 2-4 ਮਹੀਨੇ ਗੱਲ ਬੜੀ ਗਰਮ ਰਹੀ। ਫਿਰ ਜਿਹੜੇ ਫੜੇ ਗਏ ਸੀਗੇ 4-5, ਉਹਨਾਂ 'ਚੋਂ ਇੱਕ ਨੂੰ ਤਾਂ ਵੈਸੇ ਪਿਛਲੇ ਸਾਲ ਉਹਨੂੰ ਛੱਡਤਾ ਕਿ ਜੀ ਜੁਵੇਨਾਈਲ ਹੈ, ਉਹ 14 ਸਾਲ ਦਾ ਸੀ, ਉਦੋਂ ਨਹੀਂ ਹੋਇਆ। ਦੂਜਿਆਂ ਨੂੰ 3 ਜਾਂ 4 ਨੂੰ ਡੈਥ ਸੈਂਟੈਂਸ ਹੋਈ ਪਰ ਉਹ ਅੱਗੋਂ ਅਪੀਲ ਹੋ ਗਈ, ਅਜੇ ਵੀ ਉੱਥੇ। ਲੇਕਿਨ ਤੁਸੀਂ ਇਸ ਸਾਰੇ ਦਾ ਪਾਰਟ ਦੇਖੋ ਕਿ ਕੁਛ ਵੀ ਨਹੀਂ ਬਦਲਿਆ। ਅੱਜ ਜਿਹੜੀ ਖਬਰ, ਕਿਉਂਕਿ ਅੱਜ ਜਦੋਂ ਗੱਲ ਕਰ ਰਹੇ ਹਾਂ 16 ਦਸੰਬਰ ਹੈ, ਉੱਥੇ ਆਲਰੇਡੀ ਪਿਛਲੇ ਹੋ ਚੁੱਕਾ ਹੈ। December 16 horror revisits national capital as girl raped in moving car। 4 ਸਾਲ ਬਾਅਦ ਉਹੀ ਦੁਹਰਾ ਇੱਕ ਬੱਚੀ ਜਿਹੜੀ ਕਿ ਨੌਕਰੀ ਲੱਭ ਰਹੀ ਸੀ, 20 years old girl who was on a job hunt was allegedly raped in a car in South Delhi's Moti Bagh area, a grim throwback to the horrific gang rape and torture of a paramedic student in a moving bus on December 16, 4 years ago, which had shaken the country। ਇਹੀ ਰਿਪੀਟ ਜਿਹੜਾ ਉਸ ਕਿਸਮ ਦਾ ਹੋਇਆ। ਔਰ ਇਹ ਆਫੀਸ਼ੀਅਲ ਕਾਰ ਦਾ ਸਟਿੱਕਰ ਲਾ ਕੇ ਬੰਦਾ ਜਿਹੜਾ ਹੈ ਉਹ ਆਲ ਇੰਡੀਆ ਇੰਸਟੀਚਿਊਟ ਦੇ ਸਾਹਮਣੇ ਖੜੀ ਸੀ, ਬੱਸ ਦੇ ਇੰਤਜ਼ਾਰ 'ਚ ਨੌਕਰੀ ਲੱਭ ਰਹੀ ਸੀ। ਉਹਨੇ ਆਫੀਸ਼ੀਅਲ ਸਟਿੱਕਰ ਦੇਖਿਆ ਹੋਮ ਮਿਨਿਸਟਰੀ ਦਾ ਕਿ ਕਿਹਦਾ, ਉਹਨੇ ਮੈਂ ਕਿਹਾ ਮੈਂ ਡ੍ਰੌਪ ਕਰ ਦਿੰਦਾ, ਉਹਨੂੰ ਸੁਨਸਾਨ ਥਾਂ 'ਤੇ ਲੈ ਗਿਆ ਔਰ ਉਸਨੇ ਜਿਹੜਾ ਉਸ ਦੇ ਨਾਲ ਜ਼ਬਰ ਜਨਾਹ ਕੀਤਾ। ਔਰ ਫਿਰ ਜਿਹੜਾ ਹੈ ਇਹ ਸਾਰੇ ਨੂੰ ਮੈਂ ਇਹ ਬੜਾ ਗਰੂਸਮ ਹੈ ਵੇਰਵਾ, ਮੈਂ ਨਹੀਂ ਪੜ੍ਹਾਂਗਾ। ਪਰ ਹੁਣ ਇਸ ਦੇ ਉੱਤੇ ਜਦੋਂ ਇਹ ਹੁੰਦਾ ਫਿਰ 4 ਸਾਲ ਪਹਿਲਾਂ ਜੋ ਵਾਪਰਿਆ, ਉਹਨਾਂ ਨੇ ਮੀਡੀਆ ਨੇ ਉਹਨਾਂ ਦੀ ਜਿਹੜੀ ਮਾਂ ਸੀ ਨਿਰਭਇਆ ਦੀ 4 ਸਾਲ ਪਹਿਲਾਂ ਜਿਹੜੀ ਮਾਰ ਦਿੱਤਾ, ਉਹਨੂੰ ਮਰ ਗਈ ਉਹ ਵਿਚਾਰੀ। ਉਹਦੇ 'ਚ ਉਹਨਾਂ ਨੇ ਕਿਹਾ however the mother of December 16 gang rape victim said nothing has changed in the last 4 years
ਐਜ਼ ਫਾਰ ਐਜ਼ ਵਿਮਨ ਸੇਫਟੀ ਇਜ਼ ਕੰਸਰਨਡ। ਉਹਨੇ ਕਿਹਾ ਜੀ, ਉਹਨੂੰ ਕਿਹਾ ਹੋਣਾ ਕਿ ਜੀ ਜੋ ਤੁਹਾਡੀ ਬੱਚੀ ਨਾਲ 4 ਸਾਲ ਪਹਿਲਾਂ ਹੋਇਆ ਸੀ ਅੱਜ ਫੇਰ ਹੋਇਆ। ਉਹਨੇ ਕਿਹਾ ਜੀ ਇਹਨਾਂ 4 ਸਾਲਾਂ 'ਚ ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਕੁਛ ਵੀ ਨਹੀਂ ਬਦਲਿਆ ਹੈ। ਵੀ ਫੀਲ ਨਥਿੰਗ ਹੈਜ਼ ਚੇਂਜਡ, ਦ ਗਵਰਨਮੈਂਟਸ ਹੈਵ ਆਲਸੋ ਚੇਂਜਡ, ਇਟ ਹੈਜ਼ ਬਿਨ 4 years ਬਟ ਦ ਸਿਚੁਏਸ਼ਨ ਰਿਮੇਨਸ ਦ ਸੇਮ। ਕਿ ਸਰਕਾਰਾਂ ਬਦਲ ਗਈਆਂ, ਮਨਮੋਹਨ ਸਿੰਘ ਤੋਂ ਮੋਦੀ ਆ ਗਿਆ, ਪਰ ਹਾਲਾਤ ਉਹੀ ਨੇ, ਕੁਛ ਨਹੀਂ ਬਦਲਿਆ। ਉਹਨੇ ਕਿਹਾ ਵੀ ਫॉर द लास्ट 4 years ਵੀ ਹੈਵ ਬੀਨ ਰਨਿੰਗ ਫਰਮ ਪਿਲਰ ਟੂ ਪੋਸਟ ਟੂ ਗੈਟ ਜਸਟਿਸ। ਇਸ ਤੇ ਇਨਸਾਫ ਲੱਭਣ ਲਈ ਲੱਭ ਰਹੇ, ਬਟ ਨੋ ਐਕਸ਼ਨ ਹੈਜ਼ ਬੀਨ ਟੇਕਨ ਅਗੇਂਸਟ ਦ ਅਕਿਊਜ਼, ਸੈਡ ਇਟ ਡਿਸਟਰੌਟ ਆਸ਼ਾ ਦੇਵੀ। ਉਹ ਵਿਚਾਰੀ ਜਿਹੜੀ ਟੁੱਟੀ ਹੋਈ ਆ ਅੰਦਰੋਂ, ਉਹਨੇ ਕਿਹਾ ਜੀ ਅਸੀਂ ਭੱਜ ਕੇ ਦੇਖ ਲਿਆ, ਕੋਈ ਇਨਸਾਫ ਨਹੀਂ ਹੈ। ਸੋ ਇਹ ਤਾਂ ਜੋ ਹੋਇਆ, ਔਰ ਜੋ ਹਰਿਆਣੇ ਦੇ ਵਿੱਚ ਜਾਟ ਰਿਜ਼ਰਵੇਸ਼ਨ ਦੇ ਦੌਰਾਨ ਗੁੜਗਾਵਾਂ ਦੀ ਉਸ ਐਂਟਰੈਂਸ ਦੇ ਉੱਤੇ ਦਰਜਨਾਂ ਔਰਤਾਂ ਦੇ ਨਾਲ ਹੋਇਆ, ਕਿਵੇਂ ਉਸ ਰਾਤ ਉਹਨਾਂ ਨੂੰ ਗੱਡੀਆਂ 'ਚੋਂ ਬੰਦੇ ਪਾਸੇ ਕਰਕੇ, ਔਰ ਕਿੰਨਾ ਉਹ ਈਵਨ ਪੁਲਿਸ ਮੁੱਕਰ ਗਈ, ਸਿਸਟਮ ਮੁੱਕਰ ਗਿਆ। ਪੰਜਾਬ ਹਰਿਆਣਾ ਹਾਈ ਕੋਰਟ ਨੇ ਸੂ ਮੋਟੋ ਨੋਟਿਸ ਲਿਆ, ਬਹੁਤ ਸਾਰਿਆਂ ਨੇ ਪ੍ਰਾਈਵੇਟ ਕੰਪਲੇਨਸ ਵੀ ਫਾਈਲ ਕੀਤੀਆਂ, ਇੱਕ ਡਿਪਾਰਟਮੈਂਟ ਬਣਾਉਣਾ ਪਿਆ, ਪਰ ਹੌਲੀ ਉਹ ਵੀ ਗੱਲ ਮੁੱਕ ਗਈ। ਉਸ ਤੋਂ ਬਾਅਦ ਨਹੀਂ ਆਇਆ ਕਿੰਨਿਆਂ ਦੇ ਨਾਲ ਜ਼ਬਰ ਜ਼ਨਾ ਹੋਇਆ ਉਸ ਰਾਤ, ਔਰ ਉਹ ਕਿਉਂ ਜੀ ਉਹਨਾਂ ਦੀ ਜ਼ਿੰਦਗੀ ਬਾਅਦ 'ਚ ਹੋਏਗੀ, ਇਹ ਅੰਦਾਜ਼ਾ ਲਾਣਾ ਔਖਾ ਨਹੀਂ ਹੈ। ਹੁਣ ਇਹਨਾਂ ਨੇ ਜਿਹੜੀ ਸਟੈਟਿਸਟਿਕਸ ਦਿੱਤੀਆਂ ਨੇ, ਔਰ ਇਹ ਬਹੁਤ ਘਟਾ ਕੇ ਉਹਨੇ ਅਕੋਰਡਿੰਗ ਟੂ ਦਿੱਲੀ ਪੁਲਿਸ ਸਟੈਟਿਸਟਿਕਸ 2199 rape cases were reported in the capital in 2015। ਹੁਣ ਇਹ ਜਿਹੜਾ ਨੰਬਰ ਹੈ 2199 ਬਲਾਤਕਾਰ ਜਾਂ ਜ਼ਬਰ ਜ਼ਨਾ ਦੇ ਕੇਸ ਕੱਲੇ 2015 ਚ ਆਏ ਜਿਹੜੇ ਰਿਪੋਰਟ ਹੋਏ ਜੀ। ਤੁਸੀਂ ਇਹਦੇ ਤੋਂ 20 ਗੁਣਾ ਕੇਸ ਉਹ ਕਰ ਲਓ ਇੱਜ਼ਤ ਦੇ ਮਾਰੇ, ਕਿਉਂਕਿ ਜੇ ਬੱਚੀ ਅਨਮੈਰਿਡ ਹੈ ਔਰ ਰੇਪ ਦਾ ਆ ਗਿਆ ਕੇਸ, ਉਹਦੀ ਨਿਕਲਣਾ ਤਾਂ ਅਦਾਲਤਾਂ 'ਚੋਂ ਵੀ ਕੁਛ ਨਹੀਂ ਹੈ। ਰਾਦਰ ਜਦੋਂ ਅਦਾਲਤਾਂ 'ਚ ਉਹਦੇ ਵੇਰਵੇ ਚੱਲਦੇ ਨੇ ਤੇ ਉਹ ਬਹੁਤ ਸਾਰੇ ਈਵਨ ਇੱਥੇ ਵੀ ਜਦੋਂ ਇਸ ਕਿਸਮ ਦਾ ਹੁੰਦਾ ਹੈ, ਉਹ ਕਹਿੰਦੇ ਨੇ ਵੀ ਉਹ ਇਵੇਂ ਹੁੰਦਾ ਜਿਵੇਂ ਤੁਹਾਡਾ ਕਈ ਵਾਰ ਰੇਪ ਹੋ ਰਿਹਾ, ਤੁਸੀਂ ਬਾਰ-ਬਾਰ ਉਸ ਸਾਰੇ ਦੁਖਾਂਤ ਨੂੰ ਲੈਂਦੇ ਹੋ। ਤਾਂ ਬਹੁਤ ਸਾਰੇ ਉੱਥੋਂ ਦੇ ਸਮਾਜ 'ਚ ਤਾਂ ਕੋਈ ਵੈਸੇ ਹੀ ਨਹੀਂ, ਤੁਹਾਡੇ ਨੂੰ ਘਰ ਦੇ ਹੀ ਐਕਸੈਪਟ ਨਹੀਂ ਕਰਦੇ ਜਦੋਂ ਇਸ ਕਿਸਮ ਦਾ ਹੁੰਦਾ। ਪਰ ਇਹਦੇ ਬਾਵਜੂਦ 199 ਰੇਪ ਕੇਸ ਨੇ 2015 'ਚ, ਔਰ ਜਿਹੜੇ ਨੇ ਇਸ ਸਾਲ 'ਚ ਨਵੰਬਰ 30 ਤੱਕ while till November 30 this year 1981 cases of rape have been registered। ਸੋ ਕੱਲੀ ਦਿੱਲੀ 'ਚ ਹੁਣ ਤੁਸੀਂ ਅੰਦਾਜ਼ਾ ਲਾਓ ਵੀ ਦਿੱਲੀ 'ਚ ਜਿੱਥੇ 24 ਘੰਟੇ ਬੱਸਾਂ ਚੱਲਦੀਆਂ ਨੇ, ਗੱਡੀਆਂ ਚੱਲਦੀਆਂ ਨੇ, ਕਿਤੇ ਨਾ ਕਿਤੇ ਕੋਈ ਹੈ। ਜੇ ਦਿੱਲੀ ਦੇ ਵਿੱਚ ਇਹ ਹਾਲ ਹੈ ਤੇ ਤੁਸੀਂ ਰੈਸਟ ਆਫ ਦਾ ਕੰਟਰੀ 'ਚ ਦੇਖੋ, ਜਿੱਥੇ ਘਰਾਂ 'ਚ ਟਾਇਲਟ ਨਹੀਂ ਨੇ, ਔਰਤਾਂ ਜਿਹੜੀਆਂ ਨੇ ਜੰਗਲ ਪਾਣੀ ਜਾਣ ਲਈ ਬਾਹਰ ਜਾਂਦੀਆਂ ਨੇ, ਫਿਊਡਲ ਸਿਸਟਮ ਹੈ। ਦੂਜਾ ਫਿਰ ਇਹ ਕਹਿਣਗੇ ਜੀ ਅਸੀਂ ਤਾਂ ਦੇਵੀ ਬਣਾ ਕੇ ਪੂਜਦੇ ਹਾਂ ਜੀ, ਦੇਖੋ ਵੈਸ਼ਨੋ ਦੇਵੀ, ਚਿੰਤਪੁਰਨੀ, ਫਲਾਣੀ ਦੇਵੀ, ਜਵਾਲਾ ਜੀ, ਚਵਿੰਡਾ, ਇਹ ਦੇਵੀਆਂ ਦਾ ਹਾਲ ਹੈ। ਇਹ ਜਿਹੜੀ ਆਈਡੀਓਲੋਜੀ ਹੈ ਕਿੱਥੇ ਲਿਜਾ ਕੇ ਸੁੱਟਦੀ ਹੈ। ਔਰ ਇਸ ਦੇ ਨਾਲ ਤੁਸੀਂ ਜਿਹੜੇ ਇਹਨਾਂ ਦੇ ਸਟੈਟਿਸਟਿਕ ਦੇਖੋ, ਐਜ਼ ਪਰ ਨੈਸ਼ਨਲ ਕ੍ਰਾਈਮ ਰਿਕਾਰਡਸ ਬਿਊਰੋ, Delhi has the highest rate of crimes against women among all the cities in the country। ਐਵੇਂ ਨਹੀਂ ਕਿਹਾ ਰੇਪ ਕੈਪੀਟਲ ਆਫ ਦਾ ਵਰਲਡ, ਕਿ ਵੀ ਇਹ ਉਹਨਾਂ ਦਾ ਆਪਣਾ ਬਿਊਰੋ ਕਹਿ ਰਿਹਾ ਕਿ ਕਿਸੇ ਵੀ ਭਾਰਤ ਦੇ ਸ਼ਹਿਰ ਨਾਲੋਂ ਸਭ ਤੋਂ ਜ਼ਿਆਦਾ ਜਿਹੜੇ ਜ਼ਬਰ ਜਨਾਹ ਦੇ ਕੇਸ ਨੇ ਉਹ ਦਿੱਲੀ 'ਚ ਨੇ। ਲਾਸਟ ਈਅਰ ਦਾ ਟੋਟਲ ਨੰਬਰ ਆਫ ਕੇਸਿਸ ਆਫ ਕ੍ਰਾਈਮ ਅਗੇਂਸਟ ਵਿਮਨ ਇਨ ਦਿੱਲੀ ਵਾਜ਼ 17,104। ਉਹ ਤਾਂ ਰੇਪ ਕੇਸ ਉਹ ਨੇ ਜਿਹੜੇ ਐਕਸਕਲੂਸਿਵ, ਪਰ ਬਾਕੀ ਕੀ ਜ਼ੁਲਮ ਹੋਏ ਜੀ ਉਹਦੇ 'ਚ ਰੇਪ ਨੂੰ ਕਾਨੂੰਨੀ ਇਹਨਾਂ ਨੇ ਡੈਫੀਨੇਸ਼ਨ ਹੋਰ ਬਣਾਈ ਹੋਈ ਹੈ। ਕ੍ਰਾਈਮ ਬਿਊਰੋ ਕਹਿ ਰਿਹਾ 17,104 ਹੋਏ, ਔਰ ਜਿਹੜੇ ਉੱਥੇ ਬੱਚੀਆਂ ਬੱਸਾਂ 'ਚ ਜਾਂਦੀਆਂ ਨੇ ਆਪਣੀਆਂ ਯੂਨੀਵਰਸਿਟੀ ਕਾਲਜਿਸ ਜਾਂ ਦੂਜੇ ਉਹਨਾਂ 'ਚੋਂ ਕਿਸੇ ਨਾਲ ਵੀ ਕਦੇ ਤੁਸੀਂ ਗੱਲ ਕਰਕੇ ਦੇਖੋ ਵੀ ਕੀ ਵਰਤਾਰਾ ਹੁੰਦਾ ਹੈ ਡਰਾਈਵਰ ਕੰਡਕਟਰ ਤੋਂ ਲੈ ਕੇ ਮੁਸਾਫਰਾਂ ਦਾ, ਜਿਨ੍ਹਾਂ ਜੀਵਨ ਬੁੱਢੇ ਜਿਹੜੇ ਨੇ ਉਹ ਵੀ ਉਸ ਕਿਸਮ ਦਾ ਕਰਦੇ ਨੇ। ਉਹਨਾਂ ਦਾ ਕੋਈ ਰਿਕਾਰਡ ਨਹੀਂ, ਉਹ ਉਹਨਾਂ ਨੇ ਮੰਨ ਲਿਆ ਹੋਇਆ ਕਿ ਵੀ ਸਾਡੇ ਨਾਲ ਇਹ ਹੈ ਇਹਨਾਂ ਦਾ ਆਦਰਸ਼ ਸਮਾਜ, ਇਹਨਾਂ ਦਾ ਰਾਮ ਰਾਜ, ਇਹਨਾਂ ਦਾ ਹਿੰਦੂਤਵਾ। ਔਰ ਇਸ ਸਾਰੇ 'ਚੋਂ ਤੁਸੀਂ ਅੰਦਾਜ਼ਾ ਲਾਓ ਵੀ ਜੇ ਅਸੀਂ ਇਹਨਾਂ ਨਾਲੋਂ ਆਪਣੀ ਕਿਸਮਤ ਤੋੜਨਾ ਚਾਹੁੰਦੇ ਹਾਂ, ਅਸੀਂ ਇਹਨਾਂ ਨਾਲ ਨਹੀਂ ਰਹਿਣਾ ਚਾਹੁੰਦੇ ਇਸ ਕਿਸਮ ਦੇ ਕ੍ਰਿਮੀਨਲ ਸਮਾਜ ਦੇ ਵਿੱਚ, ਤੇ ਫਿਰ ਸਾਡਿਆਂ ਨੂੰ ਹੀ ਜੇ ਤਕਲੀਫ ਲੱਗੇ ਜੀ ਬਹੁਤ ਵਧੀਆ ਹੈ ਜੀ, ਇੰਡੀਆ 'ਚ ਬਹੁਤ ਵਧੀਆ ਹੈ ਜੀ, ਸਭ ਕੁਝ ਹੋ ਰਿਹਾ ਹੈ ਜੀ, ਉੱਥੇ ਸਭ ਵਧੀਆ ਚੱਲ ਰਿਹਾ ਜੀ, ਕੋਈ ਨਹੀਂ, ਬਹੁਤ
ਲੋਕ ਜਿਹੜੇ ਨੇ ਉਹ ਹੁਣ ਆ ਨੋਟਾਂ ਵਾਲਿਆਂ ਤੋਂ ਚੀਕਾਂ ਮਾਰਨ ਲੱਗੇ ਨੇ ਜਦੋਂ ਲਾਈਨਾਂ ਲੂਈਨਾਂ ਲੱਗੀਆਂ ਔਰ ਹੋ ਰਿਹਾ ਕਿਸੇ ਨੂੰ ਕੁਛ ਹੁਣ ਲੱਗੇ ਨੇ ਕਿ ਇਹ ਕੀ ਹੈ ਜੀ, ਸਰਕਾਰ ਕੀ ਹੈ ਜੀ। ਲੇਕਿਨ ਤੁਸੀਂ ਇਹ ਤੋਂ ਅੰਦਾਜ਼ਾ ਲਾਓ, ਸਿਆਣਿਆਂ ਦਾ ਕਹਿਣਾ ਹੈ ਵੀ ਜੇ ਤੁਸੀਂ ਕਿਸੇ ਸੁਸਾਇਟੀ ਕਿਸੇ ਸਿਸਟਮ ਨੂੰ ਦੇਖਣਾ ਤੇ ਪਹਿਲਾਂ ਦੇਖੋ ਵੀ ਔਰਤਾਂ ਨਾਲ ਔਰ ਬਜ਼ੁਰਗਾਂ ਨਾਲ ਸੁਸਾਇਟੀ ਦੇ ਵਿੱਚ ਕੀ ਸਲੂਕ ਹੁੰਦਾ ਹੈ। ਸੋ ਇਹ ਦੁਖਦਾਈ ਹੈ। ਮੈਂ ਪਹਿਲਾਂ ਕੱਢੀ ਸਟੋਰੀ ਰੱਖ ਦਿੱਤੀ, ਮੇਰਾ ਜੀਅ ਵੀ ਨਹੀਂ ਸੀ ਕਰਦਾ, ਆਪਣਾ ਆਪ ਅੰਦਰੋਂ ਦੁਖੀ ਹੁੰਦਾ, ਪਰ ਫਿਰ ਮੈਨੂੰ ਲੱਗਿਆ ਕਿ ਵੀ ਕਿਸੇ ਨੇ ਤਾਂ ਕਹਿਣਾ ਹੈ ਔਰ ਇਹ ਦੁਖਦਾਈ ਹੈ। ਜੀ ਬਿਲਕੁਲ ਡਾਕਟਰ ਸਾਹਿਬ, ਬਿਲਕੁਲ ਤੁਸੀਂ ਸਹੀ ਸਟੋਰੀ ਪੜ੍ਹੀ ਹੈ ਤੇ ਆਪਣਾ ਐਨਾਲਿਸਿਸ ਵੀ ਸਹੀ ਦਿੱਤਾ ਹੈ। ਇੱਥੇ ਲੈਣੇ ਆ ਬ੍ਰੇਕ। ਵਿਊਅਰਸ ਤੁਸੀਂ ਇਸ ਤਰ੍ਹਾਂ ਬਣੇ ਰਹਿਣਾ, ਮਿਲਦੇ ਆ ਛੋਟੇ ਵਕਫੇ ਤੋਂ ਬਾਅਦ।